किताब तू घर चला जा विचों अज दी कहानी सिरलेख हुण बड़ा आराम है। रेलवे प्लेटफार्म दी छत थले बेंच ते बैठा सां। करम अली मेल पीन आ गया। डाकखाने दी लाल रेहड़ी तिकदा बेंच दे नाल एक पासे खिलार के मेरे नाल ही आ बैठा। मैं पूछया सुना तगड़ा है? कहन लगा तेरे सामने ही है, आप देख लै। सिर ते सारा ही धौला कर लिया। आहो हो गया। तेरे वालों नूं की बणियां कैसरा? तू ते वाल नहीं छड्डिया कोई सिर अपने ते। मैं भी हस पिया। होर किवें दी पई लंघदी ओ करम अली? ओदा ते पता नहीं, आप ही लंघदे जाने आ। तू सुना। मैं हसना चाहया पर हस ना सकिया। तेरी आली कार ही है। करम अली ने मेरे शोल्डर च टंगी गरम खाकी टोपी नूं हथ लाया। रेलवे गोडाउन वॉचमैन? आहो। किन्नी रह गई यू? है अजे तेरी? बस 3-4 घोटी समझ लै। असी दोवें रल के पढ़े सां, प्राइमरी तो हाई तिकर। 10-10 कीतियां ਅਤੇ ਇਹਨਾਂ ਨੌਕਰੀਆਂ ਨੂੰ ਆਪਣੇ ਉਹ ਵੀ ਪਿਓਾਂ ਦੀ ਬੜੀ ਨਸਪੱਜ ਮਗਰੋਂ। ਪਾਸ ਹੀ ਤੇ ਹੋਏ ਸਾਂ ਮਸਾਂ। ਅੱਗੋਂ ਟਾਈਪ ਕਾਲਜ ਵੀ ਗਏ ਕੁਝ ਚਿਰ, ਅਖੀਰ ਚਾਲੂ ਹੋ ਗਿਆ ਤੇ ਆਹ ਨੌਕਰੀਆਂ ਜੁੜੀਆਂ। ਸ਼ੁਕਰ ਕੀਤਾ ਹੋਰ ਕੋਈ ਮਿਲਣ ਗਿਲਣ ਤੇ ਰਿਹਾ ਨਹੀਂ ਸੀ ਸਾਡਾ। बस इंज ही किधरे कदी कदाई मेल हो जाना ते वावा निग मान लेना असां एक दूजे दा। किसे होर अणजाते वेले दी मिलनी तीक। पर नहीं कि स्टेशन ते कुछ चिर तो साडा रोज झट लंघण लग पिया। करम अली ने माड़ी इंडस तो डाक लैनी हुंदी सी ते मैं रचना ते लाहौर जाना हुंदा सी रेलवे स्टेशन ते ड्यूटी करन। करम अली कहन लगा कैसर तेनू एक गल सुनावां अज। मैं एक बड़ी वड्डी बीमारी च फसी आया सा। आ समझ लै छप्पड़ां विच जाली नहीं हो पैंदी थल्ले, ਜਿਹੜਾ ਕੋਈ ਫਸ ਜਾਵੇ ਇਹਦੇ ਵਿੱਚ ਉਹਦਾ ਨਿਕਲਣਾ ਔਖਾ ਹੋ ਜਾਂਦਾ ਹੈ। ਇਹ ਤੇ ਇੰਜ ਦੀ ਹੁੰਦੀ ਏ ਪੈਰ ਹੀ ਜੋੜ ਲੈਂਦੀ, ਫਿਰ ਲੱਖ ਲੱਗੇ ਰਬੋ ਇਹਨੇ ਛੱਡਣਾ ਨਹੀਂ ਹੁੰਦਾ। ਆ ਛੱਪੜ ਨਹੀਂ ਸੀ ਹੁੰਦਾ ਕਾਲੂ ਵਾਲਾ, ਉਹ ਯਾਰ ਅਸਤਬਾਜ਼ਾਂ ਦੀਆਂ ਝੁੱਗੀਆਂ ਕੱਛੇ ਤੋੜ ਪਰਾਂ ਪੁਰਾਣੇ ਸ਼ਹਿਰ ਦੀ ਆਲਮਦੀਨ ਰੋਡ ਤੇ ਕੰਜਰਾਂ ਦੇ ਘਰਾਂ ਤਾਈਂ बड़े मोए सन डुब के इस बूटी दे जकड़े। बस यही समझ लै मेरी बीमारी लगी किथों मैनू? लगी अपने अब्बे तो, चौधरी साहब तो। आहो चौधरी साहब तो, उन्हां दे चौधरी होण पारों। कैसर पता है ना तेनू हरकारे हुंदे सन, पर कदी उन्होंने किसी हरकारा करके नहीं सी सद्या। हर किसी चौधरी आके ही कवाना। होर ते होर उन्हां दे अफसरां ने भी। जट जे ना करम अली तुसी? आहो कैसर जट सां, पर नस्ली। एक इस्माइल तेली हुंदा सी। आ हाजी दे क्वार्टरां सामने बलगण सी ओदा।
ਲੱਕੜ ਦੇ ਬੜੇ ਮੋਟੇ ਖੰਭੇ ਨੂੰ ਸਾਵਾਂ, ਚਿੱਟੇ ਕੱਪੜੇ, ਚਿੱਟੀ ਮਾਇਆ ਲੱਗੀ ਪੱਗ, ਨਿੱਕੀ ਨਿੱਕੀ ਚਿੱਟੀ ਦਾੜੀ ਤੇ ਪੋਟਾ ਚੌੜੀ ਅਲਫੀ ਵਾਲੀਆਂ ਮੁੱਛਾਂ, ਸੱਜੇ ਖੱਬੇ ਲਮਕੀਆਂ। ਜ਼ਮੀਨਾਂ ਦੀ ਦਲਾਲੀ ਕਰਦਾ ਸੀ। ਉਹਦੇ ਬੰਦਿਆਂ 'ਚ ਬੈਠਿਆ ਹੋਣਾ ਤੇ ਅੱਬੇ ਮੇਰੇ ਵੱਲੋਂ ਹੋਕਾ ਦੇ ਕੇ ਆਖਣਾ, ਹੋਰ ਤੇ ਕਿਸੇ ਦੇ ਜੱਟ ਹੋਣ ਦਾ ਪਤਾ ਨਹੀਂ ਮੈਨੂੰ। ਐਸ ਇੱਕ ਭਰਾ ਚੌਧਰੀ ਅਹਿਮਦ ਅਲੀ ਦਾ ਤੇ ਮੈਂ ਹਿੱਕ ਤੇ ਹੱਥ ਮਾਰ ਕੇ ਆਖ ਸਕਣਾ, ਨਾਨਕਿਓਂ ਦਾਦਕਿਓਂ ਜੱਟ। ਕਿਸੇ ਨੂੰ ਯਕੀਨ ਨਾ ਆਵੇ ਤੇ ਆਹ ਕਚਹਿਰੀਆਂ ਤੇ ਤਹਿਸੀਲ ਕਾਗਜ਼ ਪਟਾ ਕੇ ਵੀ ਸਾਬਤ ਕਰ ਸਕਣਾ। ਇਹਦੇ ਨਾਨਕੇ ਚੀਮੇ, ਇਹਦੇ ਦਾਦਕੇ ਭੋਪੇ ਰਾਏ, ਪਿਓ ਇਹਦਾ ਚੰਦੜਾਂ ਦਾ ਦੋਤਰਾ, ਚਾਚੀ ਇਹਦੀ ਸੰਧਵਾਂ ਦੀ, ਨੋਹਾਂ ਵਿਰਕਾਂ ਦੀਆਂ, ਤੇ ਅੱਗੇ ਸਾਈ ਬਾਜਵੇ, ਭੁੱਲਰ, ਮਾਨ। ਤੁਸੀਂ ਸਮਝਦੇ ਹੀ ਹੋ ਫਿਰ ਜੱਟਾਂ ਦੀ ਨਾਨੀ ਦਾਦੀ ਸਾਂਝੀ। ਉਹਨੇ ਸਾਡੇ ਨਸਲੀ ਜੱਟ ਹੋਣ ਦਾ ਉਹ ਢੰਡੋਰਾ ਦੇਣਾ ਕਿ ਰਹਿ ਰੱਬ ਦਾ ਨਾ। ਅੱਬੇ ਮੇਰੇ ਨੂੰ ਕਿਹੜਾ ਆਪ ਵੀ ਆਪਣੇ ਅੱਗੇ ਪਿੱਛੇ ਦੀ ਭੁੱਲ ਸੀ। ਉਹ ਵੀ ਜਟਾਊ ਦਾ ਪੂਰਾ, ਸੰਡੇ ਵਾਲੀ ਖੋਰ। ਕਦੀ ਜ਼ਮੀਨ ਦੀ ਗੱਲ ਹੋਣੀ ਤਾਂ ਅੱਬੇ ਸਾਡੇ ਪੜਨਾਨੇ ਦਾ ਕਿੱਸਾ ਛੋ ਲੈਣਾ। ਸ਼ਹਿਰ ਦਾ ਵੱਡਾ ਰਕਬਾ ਤੇ ਉਸੇ ਦਾ ਸੀ। ਆਪ ਤੇ ਉਹ ਥਾਣੇਦਾਰ ਸੀ, ਅੱਗੋਂ ਦੋ ਵੱਡੇ ਪੁੱਤਰ ਵੀ ਥਾਣੇਦਾਰ, ਚੂਨੀਆਂ ਕਸੂਰ, ਚੋਖੇ ਖੂਹ ਜ਼ਮੀਨਾਂ। ਇੱਥੇ ਤੁਹਾਡੇ ਦਾਦੇ ਹੀ ਸਾਰਾ ਬੰਨ ਸੁਭ ਕਰਨਾ। ਆਪਣੀ ਜਿਹੜੀ ਥੋੜੀ ਬਹੁਤੀ ਸੀ ਉਹ ਤੇ ਜਿਸ ਵੇਲੇ ਮਾਮਲੇ ਨਗਦ ਹੋਏ ਛੱਡ ਦਿੱਤੀ। ਆ ਸਿਵਲ ਕੁਆਰਟਰ ਉਸੇ ਉੱਤੇ ਹੀ ਨੇ। ਅੰਗਰੇਜ਼ਾਂ ਦਬਾਅ ਪਾਈ, ਵੱਡਾ ਪੁੱਤਰ ਮਰ ਗਿਆ ਉਸੂ। ਅੰਗਰੇਜ਼ਾਂ ਵਬਾ ਪਾਈ, ਵੱਡਾ ਪੁੱਤਰ ਮਰ ਗਿਆ ਉਸ। ਉਹਦੇ ਮਰਨ ਦੀ ਸੱਟ ਨਾ ਚੱਲੀ ਗਈ ਉਸ। ਦਿਨਾਂ 'ਚ ਦਾੜੀ ਧੌਲੀ ਹੋ ਗਈ ਤੇ ਕੁਝ ਚਿਰ ਨਾ ਪਿਆ ਤੇ ਆਪ ਵੀ ਮਰ ਗਿਆ। ਅੱਬੇ ਆਖਣਾ, ਮੈਂ ਅਸਲੋਂ ਛੋਟਾ ਸਾਂ, ਮਾਂ ਮੇਰੀ ਝੱਲੀ ਹੋ ਗਈ ਸੀ। ਉਹ ਤੇ ਭੈਣ ਮੇਰੀ ਨੇ ਘੋੜੀ ਤੇ ਪੇਕਿਆਂ ਦੇ ਆਉਣਾ ਤੇ ਸਿੱਧੀ ਪੈਲੀ ਤੇ ਆ ਜਾਣਾ। ਪੱਠਾ ਦੱਥਾ ਕਰਨ ਬੰਨਣ ਤੇ ਘੋੜੀ ਤੇ ਲੱਦ ਕੇ ਉੱਤੇ ਮੈਨੂੰ ਬਾਵਣ ਤਿੱਕਰ ਉਹ ਸਾਰਾ ਕੰਮ ਨਿਬੇੜ ਲੈਣਾ। ਪਰ ਉਹ ਇੱਥੇ ਰਹਿ ਤੇ ਨਹੀਂ ਸੀ ਸਕਦੀ। ਉਹਦਾ ਆਪਣਾ ਘਰ ਸੀ, ਆਪਣੇ ਬੱਚੇ ਸਨ। ਹੌਲੀ ਹੌਲੀ ਸਾਰੀ ਬਾਈ ਬੀਜੀ ਦਾ ਵਸਤ ਵਲੇਵਾ ਜਾਂਦਾ ਰਿਹਾ। ਨਾਨੇ ਕੋਲ ਬਾਈ ਹੈ ਸੀ। ਗੱਲ ਯਾਰ ਕੈਸਰ ਲੰਮੀ ਹੁੰਦੀ ਜਾਂਦੀ ਏ, ਗੱਡੀਆਂ ਨਾ ਆ ਜਾਣ ਕਿਧਰੇ। ਹੈਣ ਤੇ ਦੋਵੇਂ ਹੀ ਲੇਟ ਪਸਿੰਜਰਾਂ ਨੂੰ ਹੋਈਆਂ। ਮੈਂ ਤੈਨੂੰ ਬਿਮਾਰੀ ਦਾ ਦੱਸਣਾ ਸੀ, ਦੱਸਿਆ ਨਾ, ਅੱਬੇ ਤੋਂ ਲੱਗੀ ਸੀ। ਇਹੋ ਹੀ ਨਸਲੀ ਜੱਟ ਹੋਣ ਦੀ। ਮੈਂ ਤੈਨੂੰ ਦੱਸਿਆ ਤੇ ਹੈ ਹੀ ਏ, ਫਿਰ ਸੁਣ ਲੈ। ਇਹ ਜੱਟ ਹੋਣ ਤੋਂ ਵੀ ਭੈੜੀ ਹੂ, ਨਸਲੀ ਵਾਲੀ, ਨਿਰਾ ਜਟਾਊ। ਲੋਕਾਂ ਦੇ ਤੈਨੂੰ ਪਤਾ ਹੈ ਅੱਜ ਦੇ ਜ਼ਮਾਨੇ ਕਸਬ ਕੌਮਾਂ ਨਹੀਂ ਰਹਿ। ਕਸਬ ਆਪਣੀ ਥਾਂ ਤੇ ਨੇ, ਕੌਮਾਂ ਨਿਕਲ ਕੇ ਉੱਤੇ ਆ ਗਈਆਂ ਨੇ। ਕਸਬਾਂ ਦੀ ਨਿੰਦਿਆ ਨਹੀਂ ਰਹੀ ਸ਼ਹਿਰਾਂ ਵਿੱਚ। ਪਰ ਇਹ ਸਾਰੇ ਕਸਬਵਾਨਾਂ ਨਾਲ ਨਹੀਂ ਹੋਇਆ। ਜਿਹੜੇ ਛੋਟੇ ਮੋਟੇ ਦਿਹਾੜੀਦਾਰ ਨੇ, ਜਿਨ੍ਹਾਂ ਦੇ ਕੰਮ ਉਨੇ ਹੀ ਮਾੜੇ ਮੋਟੇ ਰਹਿ ਗਏ ਨੇ, ਉਹਨਾਂ ਦੇ ਕਸਬ ਅੱਜ ਵੀ ਉਹਨਾਂ ਦੀਆਂ ਜ਼ਾਤਾਂ ਹੀ ਨੇ, ਉਹ ਕਮੀ ਕਮੀ। ਇਹ ਹਾਲ ਨੌਕਰੀਆਂ ਦਾ ਹੀ। ਜਿੰਨੀਆਂ ਵੱਡੀਆਂ ਨੌਕਰੀਆਂ ਨੇ, ਉਹਨਾਂ ਨਾਲ ਜ਼ਾਤਾਂ ਵੀ ਪੇਸ਼ਿਆਂ ਦੇ ਪਿਛੋਕੜ ਤੇ ਹਾਵੀ ਹੋ ਗਈਆਂ ਨੇ। ਜੇ ਨੌਕਰੀ ਛੋਟੀ ਹੈ ਤੇ ਫਿਰ ਜ਼ਾਤ ਭਾਵੇਂ ਜਿੱਡੀ ਮਰਜ਼ੀ ਹੋਵੇ, ਉਹ ਬੰਦਾ ਜਾਣਿਆ ਨੌਕਰੀ ਤੋਂ ਹੀ ਜਾਂਦਾ। ਕੈਸਰ ਕਹਿਣ ਲੱਗਾ, ਕਰਮ ਵਾਲੀ ਤੂੰ ਤੇ ਅੱਜ ਯਾਰ ਬੰਬਈ ਨਹੀਂ ਕੱਢ ਛੱਡੀਆਂ ਗੱਲ ਵਾਲੀਆਂ।
ਲੈ ਕਿਵੇਂ ਨਾ ਕੱਢੀਏ, ਬਾਬੇ ਯਾਦ ਕਾਮਰੇਡ ਦੇ ਸ਼ਾਗਿਰਦ ਨਹੀਂ ਰਹਿ। ਤੂੰ ਤਾਂ ਸਗੋਂ ਬਹੁਤਾ ਹੁਸ਼ਿਆਰ ਹੁੰਦਾ ਸੀ ਉਹਦੀ ਪੜ੍ਹਾਈ 'ਚ। ਕੈਸਰ ਉੱਚੀ ਸਾਰੀ ਗੁੜਕਿਆ। ਆਹੋ ਯਾਰ, ਲਾਲ ਪੜ੍ਹਾਈ ਹੁੰਦੀ ਸੀ, ਸੋਚਦਾ ਜ਼ਰੂਰ ਆ ਉਹਦੇ ਨਾਲ, ਪਰ ਇਹ ਤੇਰੇ ਵਾਂਗ ਗੱਲ ਕਰਨੀ ਨਹੀਂ ਆਈ ਹੁਣ ਤੱਕ। ਰੇਲ 'ਚ ਵੀ ਯਾਰੀ ਤੇ ਉਂਝ ਸਾਰੇ ਲਾਲਾਂ ਨਾਲ ਹੀ ਏ। ਅੱਛਾ ਯਾਰ, ਗੱਲ ਮੁਕਾ ਲੈਣ ਦੇ ਪਹਿਲਾਂ ਮੈਨੂੰ। ਹਾਂ ਕਰ ਗੱਲ। ਕਰਮ ਅਲੀ ਫਿਰ ਛਿੜ ਪਿਆ। ਪਲੇਟਫਾਰਮ ਉੱਤੇ ਮੁਸਾਫਰਾਂ ਦੀ ਭੀੜ ਵੱਧ ਗਈ ਸੀ। ਕੋਈ ਲੋਕ ਉਹਨਾਂ ਨਾਲ ਆ ਕੇ ਵੀ ਬਹਿ ਗਏ ਸਨ। ਕਰਮ ਅਲੀ ਦੀ ਰੇਹੜੀ ਨਾਲ ਕੋਈ ਬਾਲ ਝੂਟੇ ਲੈਣ ਲੱਗ ਪਿਆ। ਕਰਮ ਅਲੀ ਕਹਿਣ ਲੱਗਾ, ਅੱਬੇ ਮੇਰੇ ਕਸਬਾਂ ਉੱਤੇ ਚੜੇ ਜ਼ਾਤਾਂ ਦੇ ਉਛਾਲ, ਘਰ ਬੈਠਿਆਂ ਲੀਰੋ ਲੀਰ ਕਰ ਛੱਡਣੇ। ਕਿਸੇ ਦਾ ਵੀ ਨਾਂ ਲੈਣਾ ਹੁੰਦਾ, ਉਹਦਾ ਕਸਬ ਪੁਣ ਕੇ ਹੀ ਨਾਂ ਲੈਂਦਾ। ਸਾਡਾ ਸਾਰਾ ਘਰ, ਅਸੀਂ ਸਾਰੇ ਭੈਣ ਭਰਾ ਵੀ ਉਹਦੇ ਵਾਕਣੀ ਮਹੱਲੇ ਦੇ ਲੋਕਾਂ ਦਾ ਨਾਂ ਲੈਂਦੇ, ਉਹਨਾਂ ਦੇ ਜ਼ਾਤਾਂ ਦੇ ਓਲੇ ਲਾ ਕੇ ਵਿੱਚੋਂ ਉਹਨਾਂ ਦੇ ਕਸਬ ਗਿਣ ਕੇ। ਭਾਵੇਂ ਉਹਨਾਂ ਲੋਕਾਂ ਵਿੱਚੋਂ ਚੋਖੇ ਤਾਂ ਉਹ ਕਸਬ ਛੱਡ ਹੀ ਬੈਠੇ ਸਨ, ਪਰ ਅਸੀਂ ਇਹ ਨਾਂ ਤੇ ਨਾ ਬੋਲਦੇ, ਪਰ ਉਹਨਾਂ ਘਰਾਂ ਦੇ ਲੋਕਾਂ ਨੂੰ ਵੇਖਦੇ ਇੰਝ ਹੀ। ਅਸੀਂ ਨਸਲੀ ਜੱਟ, ਉਹ ਨਸਲੀ ਕੰਮੀ। ਕੀ ਹੋਇਆ ਜੇ ਸਾਡੇ ਕੋਲ ਮਰਲੇ ਨਹੀਂ ਤੇ ਨਾ ਸਹੀ, ਸਾਡੇ ਕੋਲ ਜਟਾਊ ਤੇ ਹੈ ਹੀ ਹੈ ਨਾ। ਦਾਣਾ ਫੱਕਾ ਤੇ ਦੁੱਧ ਘਿਓ ਹੀ ਉਗਾਉਂਦੇ ਵਰਤਾਂਦੇ ਰਹੇ ਆ ਨਾ ਦੁਨੀਆ ਨੂੰ। ਪੋਏ ਨਾਲ ਸੀਰ ਸੰਗ ਤੇ ਸਾਡੇ ਲਹੂ ਵਿੱਚ, ਪੋਏ ਹੋਵੇ ਨਾ ਹੋਵੇ। ਸਾਡੀ ਬਹਿਣੀ ਉੱਠਣੀ ਬੋਲਣੀ ਚਾਲਣੀ ਤੇ ਸਾਰੀ ਜਟਾਊ ਦੀ ਏ। ਹਰਕਾਰੇ ਹੋਣ ਦਾ ਮਿਹਣਾ ਕੋਈ ਲੱਖ ਰੁਪਇਆ ਦੇਵੇ, ਸਾਡੇ ਵਿੱਚੋਂ ਹਰਕਾਰਾ ਹੋਵਣ ਤੇ ਨਹੀਂ ਸੀ ਨਾ ਦਿਸਦਾ ਤੇ ਹਰ ਕਿਸੇ ਨੂੰ ਸਾਡਾ ਜਟਾਊ ਹੀ ਸੀ। ਕਿਸੇ ਬੰਦੇ ਜ਼ਨਾਨੀ ਜੇ ਕਿਧਰੇ ਬੂਹੇ ਤੇ ਆ ਪੁੱਛਣਾ ਹਰਕਾਰੇ ਦਾ ਘਰ ਇਹੋ ਹੀ ਏ, ਤਾਂ ਮਾਂ ਮੇਰੀ ਨੇ ਉਹਦੀ ਬਣਾ ਕੇ ਝੰਡ ਕਰਨੀ। ਹਰਕਾਰਾ ਕੀ ਲਾਈ ਖਲੋਤੀ ਏ, ਅਸੀਂ ਤਾਂ ਜੱਟ ਜ਼ਿਮੀਂਦਾਰ ਆ, ਤੇ ਫਿਰ ਹਰਕਾਰੇ ਕਿਉਂ ਜੇ? ਉਹ ਤਾਂ ਨੌਕਰੀ ਹੋਈ। ਜੱਟ ਜ਼ਿਮੀਂਦਾਰ ਉਹ ਤਾਂ ਨੌਕਰੀ ਇਹ ਕਰਨੀ ਸੀ। ਮਾਂ ਮੇਰੀ ਨੂੰ ਗੁੱਸਾ ਬੜਾ ਚੜਦਾ, ਪਰ ਇਸ ਜਟਾਤਰ ਵਾਲੇ ਖੋਬੇ ਚੋਂ ਨਿਕਲਣ ਦਾ ਰਾਹ ਕੋਈ ਨਹੀਂ ਸੀ ਲੱਭਦਾ ਮੈਨੂੰ ਇਹਦੀ ਇੱਕ ਅਜਿਹੀ ਹੈਂਕੜ ਸੀ ਜਿਹੜੀ ਸਾਡੇ ਹੱਡਾਂ ਵਿੱਚ ਸਮਾ ਗਈ ਹੋਈ ਸੀ। ਰੱਤ ਵਿੱਚ ਜਿਵੇਂ ਇਸੇ ਦਾ ਹੀ ਰਲਕਣ ਸੀ। ਮੈਨੂੰ ਇਸ ਬਿਮਾਰੀ ਤੋਂ ਖੈਰ ਇੰਜ ਹੋਈ, ਸ਼ਹਿਰ ਵਿੱਚ ਇਸ਼ਤਿਹਾਰ ਲੱਗੇ ਹੋਣ, ਫਲਾਂ ਤਰੀਖ ਨੂੰ ਇੰਨੇ ਵੇਲੇ ਤੋਂ ਇੰਨੇ ਤਿੱਕਰ ਚੱਠੇ ਦੀ ਕੋਠੀ ਵਿੱਚ ਜ਼ਿਲ੍ਹੇ ਦੇ ਜੱਟਾਂ ਦਾ ਇਕੱਠ ਹੈ। ਜੱਟਾਂ ਦੀਆਂ ਲਿਸਟਾਂ ਬਣ ਗਈਆਂ ਨੇ ਤੇ ਉਹਨਾਂ ਨੂੰ ਸੱਦੇ ਦਿੱਤੇ ਜਾਣ ਲੱਗ ਪਏ। ਲੈ ਭਾਈ ਕੈਸਰ, ਅਸੀਂ ਉਡੀਕਣ ਲੱਗ ਪਏ, ਪਰ ਸਾਨੂੰ ਕੋਈ ਸੱਦਾ ਨਾ ਆਇਆ। ਤਾਂ ਵੀ ਦਿਲ ਆਖੇ ਕਿਵੇਂ ਹੋ ਸਕਦਾ? ਜੱਟਾਂ ਕਈਆਂ ਨੂੰ ਤੇ ਪਤਾ ਹੀ ਹੈ ਸਾਡੇ ਜੱਟ ਹੋਣ ਦਾ, ਸੱਦਾ ਤੇ ਆਣਾ ਹੀ ਚਾਹੀਦਾ। ਪਰ ਭਾਈ ਵੀਰਾ, ਸਾਨੂੰ ਸੱਦਾ ਤਾਂ ਕੀ, ਉਹਦੀ ਵਾਹ ਵੀ ਨਾ ਆਈ ਕਿਸੇ ਪਾਸੇ। ਮੈਂ ਕੱਠ ਵਾਲੇ ਦਿਹਾੜ ਕੰਪਨੀ ਬਾਗ ਦੇ ਗੇਟ ਦੇ ਨਾਲ ਪਾਨਾ ਸਿਗਰਟਾਂ ਵਾਲੇ ਤੋਂ ਸਿਗਰਟ ਲੈਣ ਗਿਆ, ਤਾਂ ਅੱਗੇ ਗੱਡੀਆਂ ਦਾ ਤੇ ਬੰਦਿਆਂ ਦਾ ਮੇਲਾ ਲੱਗਾ ਹੋਵੇ। ਕੁੜਤੇ ਚਾਦਰਾਂ, ਪੱਗਾਂ, ਕਾਟਲਾਂ ਦੇ ਸੂਟ, ਪੈਰੀਂ ਖੁੱਸੇ ਮਕੇਸ਼ਨਾਂ, ਲੰਮੀਆਂ ਚੁੰਝਾਂ ਵਾਲੇ ਬੂਟ, ਕਰਾਕਲੀਆਂ ਵਾਲੇ ਵੀ ਪੈ ਦਿਸਣ। ਭਾਰੇ ਠੁੱਲੇ ਵਜੂਦ, ਏਡੇ ਏਡੇ ਗਾਟੇ, ਨਾ ਕੋਈ ਕਾਲੇ ਪੱਕੇ ਰੰਗ ਦਾ, ਨਾ ਕੋਈ ਕੱਕਾ ਕਾਲਾ, ਸਭ ਗੋਰੇ ਤੇ ਕਣਕ ਵੰਨੇ। ਪਾਨ ਸਿਗਰਟਾਂ ਵਾਲੇ ਦੇ ਮੁੰਡਿਆਂ ਦੀ ਇੱਕ ਫੌਜ ਉਹਨਾਂ ਨੂੰ ਡਾਲਿਆਂ ਦੇ ਡਾਲੇ ਠੰਡੀਆਂ ਬੋਤਲਾਂ ਪਈ ਵਰਤਾਂਦੀ ਹੋਵੇ, ਨਾਲ ਸਿਗਰਟਾਂ ਦੀਆਂ ਡੱਬੀਆਂ, ਕੀ ਗੋਲਡ ਲੀਫ ਤੇ ਕੀ ਡਨ ਹਿੱਲ, ਤੇ 555 ਪਈਆਂ ਜਾਂਦੀਆਂ ਹੋਣ। ਮੈਂ ਤਾਂ ਸੁਣਿਆ ਦੁਕਾਨ ਦੇ ਇੱਕ ਪਾਸੇ
ਪੈ ਬੈਂਚ ਉੱਤੇ ਪੈਰ ਰੱਖ ਕੇ ਸਭ ਕੁਝ ਵੇਂਦਾ ਰਿਹਾ। ਮਾਸਟਰ ਪਾਨਾ ਵਾਲੇ ਨੂੰ ਤੇ ਸਿਰ ਖੁਰਕਣ ਦੀ ਵੀ ਵੇਲ ਨਹੀਂ ਸੀ। ਇੱਕ ਅੱਧੀ ਵਾਰੀ ਮੈਨੂੰ ਵੇਖਿਓ ਸੂ, ਪਰ ਟਾਲ ਗਿਆ। ਪਾਨ ਸਿਗਰਟ ਦੇ ਕੇ ਨੋਟ ਥੰਮਣ ਵਿੱਚ ਰੁੱਧਾ ਹੋਇਆ ਸੀ। ਮੈਂ ਵੀ ਅਡੋਲ ਖਲੋ ਰਿਹਾ। ਮੇਰਾ ਜਟਾਊ ਜਿਵੇਂ ਬੇਪਰਾਣਾ ਹੋਇਆ ਪਿਆ ਸੀ। ਬੇਥਵਾ ਨਮੋਸ਼ੀ ਦੀ ਧੂੜ ਪਤਾ ਨਹੀਂ ਕਿੱਥੋਂ ਉੱਡ ਕੇ ਮੇਰੇ ਮੂੰਹ ਤੇ ਆਣ ਜੰਮੀ ਸੀ। ਮੇਰੇ ਬੁੱਲ ਸੁੱਕ ਗਏ। ਵੇਲ ਹੋ ਗਿਆ। ਮਾਸਟਰ ਪਾਨਾ ਵਾਲੇ ਮੇਰੇ ਵੱਲ ਧਿਆਨ ਕੀਤਾ। ਜੱਟ ਕਨਵੈਨਸ਼ਨ ਸੀ ਨਾ ਅੱਜ ਚੱਠਾ ਸਾਹਿਬ ਦੀ ਕੋਠੀ। ਮੇਰੇ ਮੂੰਹੋਂ ਇੱਕ ਵਾਰੀ ਤਾਂ ਨਿਕਲਿਆ, ਜੱਟ ਬਲਾਦਰ ਜੁੜੀ ਹੋਈ ਸੀ। ਮੇਰੇ ਬੁੱਲਾਂ ਤੇ ਮਾੜਾ ਜਿਹਾ ਮੁਸਕੇਵਾ ਆਇਆ ਤੇ ਫਿਰ ਆਪਣੇ ਆਪ ਹੀ ਝੂਠਾ ਪੈ ਗਿਆ। ਮਾਸਟਰ ਪੁੱਛਣ ਲੱਗਾ, ਕਰਮ ਵਾਲੀ ਜੀ, ਤੁਸੀਂ ਵੀ ਤਾਂ ਜੱਟ ਹੋ, ਤੁਸੀਂ ਨਹੀਂ ਜੇ ਗਏ ਆਪਣੀ ਬਰਾਦਰੀ ਦੇ ਇਕੱਠ ਵਿੱਚ? ਕੈਸਰ ਪਤਾ ਹੀ ਮੈਂ ਉਹਨੂੰ ਕੀ ਕਿਹਾ ਅੱਗੋਂ। ਕਰਮ ਵਾਲੀ ਮੈਨੂੰ ਪੁੱਛਿਆ, ਕੀ? ਕੈਸਰ ਮੈਂ ਆਖਿਆ ਉਹਨੂੰ, ਮਾਸਟਰ ਜੀ ਅਸੀਂ ਕੋਈ ਜੱਟ ਜੁੱਟ ਨਹੀਂ ਜੇ। ਐਵੇਂ ਮਾਲਕੀ ਦਾ ਭਰਮ ਹੀ ਢਾਉਂਦੇ ਰਹੇ ਆ ਸਾਰੀ ਉਮਰ ਜਟਾਊ ਦੇ ਓਲੇ। ਅੱਜ ਅੱਖਾਂ ਖੁੱਲੀਆਂ। ਮੈਂ ਕਰਮ ਵਾਲੀ ਦੇ ਮੂੰਹ ਨੂੰ ਬੜੇ ਧਿਆਨ ਨਾਲ ਵੇਖਿਆ। ਉਹਦੇ ਉੱਤੇ ਇੱਕ ਨਵੇਕਲਾ ਹੀ ਖੇੜਾ ਸੀ, ਨਰਮੈਸ਼ ਤੇ ਜੀਵਨ ਭਰਿਆ। ਮਾਸਟਰ ਪਾਨਾ ਵਾਲੇ ਦਾ ਤਾਂ ਮੈਨੂੰ ਪਤਾ ਨਹੀਂ ਕਿ ਉਹਨੂੰ ਕੀ ਸਮਝ ਆਈ ਮੇਰੀ ਗੱਲ ਦੀ, ਪਰ ਮੈਨੂੰ ਉਹਦੇ ਨਾਲ ਇਹ ਸਾਰੀ ਗੱਲ ਕਰਦਿਆਂ ਆਰਾਮ ਜਿਹਾ ਹੋ ਗਿਆ, ਜਿਵੇਂ ਕਿਸੇ ਰੋਗ ਤੋਂ ਛੁਟਕਾਰਾ ਹੋਣ ਤੇ ਹੁੰਦਾ ਹੈ। ਕਰਮ ਵਾਲੀ ਹੱਸਿਆ। ਮੇਰੀ ਗੱਡੀ ਪਲੇਟਫਾਰਮ ਤੇ ਅੱਪੜ ਗਈ ਸੀ। ਮੈਂ ਕਰਮ ਵਾਲੀ ਵੱਲ ਹੱਥ ਵਧਾਇਆ। ਉਹਨੇ ਵੀ ਉੱਠ ਕੇ ਮੇਰੇ ਹੱਥ ਵਿੱਚ ਹੱਥ ਦਿੱਤਾ। ਮੇਰੇ ਅੰਦਰ ਇੱਕ ਜੋਸ਼ ਜਾਗਿਆ ਆਇਆ ਸੀ ਉਹਦੀ ਗੱਲ ਸੁਣ ਕੇ। ਮੇਰੇ ਤੋਂ ਆਪਣੇ ਆਪ ਹੀ ਕਰਮ ਵਾਲੀ ਦਾ ਹੱਥ ਚੋਖਾ ਸਾਰਾ ਕੁੱਟਿਆ ਗਿਆ। ਉਹ ਮਨ ਮਤਾ ਹੋ ਗਿਆ। ਗੱਡੀ ਖਲੋ ਗਈ ਸੀ। ਮੁਸਾਫਰ ਉਤਰਦੇ ਸਨ ਪੈ, ਤੇ ਮੈਂ ਕਰਮ ਵਾਲੀ ਕੋਲੋਂ ਟੁਰ ਕੇ ਮੁਸਾਫਰਾਂ ਵਿੱਚ ਗਵਾਚਾ ਕਿਸੇ ਡੱਬੇ ਵਿੱਚ ਵੜਨ ਦਾ ਰਾਹ ਲੱਭਣ ਲੱਗ ਪਿਆ।